असलामुअलैकुम जी, क्या हाल चाल है? ठीक ठाक हो? उम्मीद करनी है तुसी भी ठीक ठाक होवोगे। ਅੱਜ ਦਾ ਵਲੌਗ ਸ਼ੁਰੂ ਕਰਨੇ ਆ। ਅੱਜ ਦੇ ਵਲੌਗ ਦੇ ਵਿੱਚ ਅਸੀਂ ਨਾਤ ਸੁਣਾਂਗੇ ਕੈਸਰ ਕੋਲੋਂ। ਤੇ ਕੈਸਰ ਵੀ ਆ ਰਿਹਾ ਕੈਸਰ ਵੀ ਕੈਸਰ जनाब तुसीं किद्धर तशरीफ लैके आए ਮੈਂ ਤੇ ਕਹਿੰਦਾ ਪਿਆ ਕਿ ਤੇਰੇ ਕੋਲ ਨਾਤ ਸੁਣਨੀ ਆ, ਤੂੰ ਆਖਿਆ ਸੀ ਨਾ ਫੋਨ ਕਰਕੇ ਕਿ ਆ ਯਾਰ हां ਤੇ ਤੂੰ ਵਲੌਗ ਨਾ ਅੱਜ ਬਣਾ ਤੇ ਮੇਰੀ ਨਾਤ ਪਾ। ਮੈਂ ਕਿਹਾ ਠੀਕ ਆ, ਤੇਰੀ ਨਾਤ साडी ਪਾ। भी यार नात नूत पा लिया करो विच माड़े बंदे आ जनाब तुहाडे पिंड दे जनाब ਉਹ ਠੀਕ ਆ ਸਰ, ਅਸੀਂ ਕਿਹੜੇ ਤਗੜੇ ਆ, ਅਸੀਂ ਤੁਹਾਡੀ ਨਾਤ ਪਾ ਦਿੰਨੇ ਆ ਵਿੱਚ। सही ਕਿਹੜੀ ਨਾਤ ਸੁਣਾਓਗੇ? जेड़ी जनाब तुसीं पसंद करदे हो ओही सुना दिंदे आ ਚਲੋ ਆਏ ਸਾਡੇ ਵੀਵਰ ਨਾਤ ਸੁਣ ਕੇ ਖੁਸ਼ ਹੋਣਗੇ, ਇਨਸ਼ਾਅੱਲਾ ਤੈਨੂੰ ਲਾਈਕ ਵੀ ਮਿਲਣਗੇ। सदके मोहम्मद बनाण वालिया तेरे सदके मोहम्मद बनाण वालिया दे प्यार विच दुनिया सजाउण वालिया ओ तू ही आलाए ते बस तू ही आलाए मौला नबी मौला अली दा भी मौला है मौला नबी मौला अली दा भी मौला है अपनी हस्ती नू आला सजाउण वालिया अपनी हस्ती नू आला सजाउण वालिया तेरे सदके मोहम्मद बनाउण वालिया ओ सोना अट्टियां दे मुल विकवांदा ए आबा बिला कोलो हाथी मरवांदा ए हो सोना अट्टियां दे मुल विकवांदा ए आबा बिला कोलो हाथी मरवांदा ए आबा बिला कोलो हाथी मरवांदा ए प्यासा करबल हुसैन अजमाउण वालिया प्यासा करबल हुसैन अजमाउण वालिया तेरे सदके मोहम्मद बनाउण वालिया तेरे सदके मोहम्मद बनाउण वालिया ऐदे प्यार विच दुनिया सजाउण वालिया ऐदे प्यार विच दुनिया सजाउण वालिया तेरे सदके मोहम्मद बनाउण वालिया तेरे सदके मोहम्मद बनाउण वालिया ओ तेरे डोला जया होर कोई डोला नहीं तेरे डोला जया होर कोई डोला नहीं जिदे कोलों कीता मालिका तू ओला नहीं जिदे कोलों कीता मालिका तू ओला नहीं ऐदे हस्ते नवाला सजाउण वालिया ऐदे हस्ते तो परदे हटाउण वालिया ऐदी हस्ते तो परदे हटाउण वालिया तेरे सदके मोहम्मद बनाउण वालिया ऐदे प्यार विच दुनिया सजाउण वालिया ऐदे प्यार विच दुनिया सजाउण वालिया तेरे सदके मोहम्मद बनाउण वालिया ऐबां वालियां दे रब्बा ऐब कटे ते तेनू यार दे यारां दा वास्ताई ऐबां वालियां दे हो रब्बा ऐब कटी ते तेनू यार दे यारां दा वास्ताई रोंदा रहा जोगार दे विच उमर सारे उस नाम मोहम्मद दा वास्ताई उस नाम मोहम्मद दा वास्ताई तेरे सदके मोहम्मद बनाउण वालिया तेरे सदके मोहम्मद बनाउण वालिया ऐदे प्यार विच दुनिया सजाउण वालिया ऐदे प्यार विच दुनिया सजाउण वालिया तेरे सदके मोहम्मद बनाउण वालिया तेरे सदके मोहम्मद
ਬਣਾਉਣ ਵਾਲਿਆ ਇਹਦੇ ਪਿਆਰ ਵਿੱਚ ਦੁਨੀਆ ਸਜਾਉਣ ਵਾਲਿਆ ਹਰ ਹਾਕਮ ਦਾ ਤੂੰ ਹੀ ਹਾਕਮ ਏ ਨਾਲੇ ਮਸਜੂਦ ਆਦਮ ਤੂੰ ਏ ਅੱਗੇ ਹਾਕਮ ਨੂੰ ਆਪਣੇ ਝੁਕਾਉਣ ਵਾਲਿਆ ਅੱਗੇ ਕੈਸਰ ਨਾ ਆਪਣੇ ਝੁਕਾਉਣ ਵਾਲਿਆ ਤੇਰੇ ਸਦਕੇ ਮੁਹੰਮਦ ਬਣਾਉਣ ਵਾਲਿਆ ਇਹਦੇ ਪਿਆਰ ਵਿੱਚ ਦੁਨੀਆ ਸਜਾਉਣ ਵਾਲਿਆ ਤੇਰੇ ਸਦਕੇ ਮੁਹੰਮਦ ਬਣਾਉਣ ਵਾਲਿਆ ਤੇਰੇ ਸਦਕੇ ਮੁਹੰਮਦ ਬਣਾਉਣ ਵਾਲਿਆ। ਕੈਸਰ ਸਾਹਿਬ ਤੁਹਾਡੀ ਨਾਤ ਦਾ ਵਾਕਈ ਬੜਾ ਮਜ਼ਾ ਆਇਆ। ਯਕੀਨ ਕਰੋ ਅੱਲਾਹ ਪਾਕ ਨੇ ਤੁਹਾਨੂੰ ਬੜੀ ਆਵਾਜ਼ ਦਿੱਤੀ ਦੀ ਆ ਬੜੀ ਮਿਹਰਬਾਨੀ ਤੇ ਉਧਰੋਂ ਤੁਹਾਡਾ ਨਾ ਉਂਝ ਵੀ ਨਾਤ ਸ਼ਰੀਫ ਪੜਨ ਲੱਗਿਆ ਨਾ ਇੱਕ ਅੰਦਾਜ਼ ਹੀ ਹੋਰ ਹੋ ਜਾਂਦਾ। ਜਨਾਬ ਅਸੀਂ ਇਸ਼ਕ ਵਿੱਚ ਪੜ੍ਹਨੀ ਹੁੰਦੀ ਹੈ ਸਰਕਾਰ ਦੇ ਅਸੀਂ ਕਿਹੜੀ ਸੌਂਡਾ ਵਿੱਚ ਪੜ੍ਹਨੀ ਹੈ ਇਸ਼ਕ ਵਿੱਚ ਤਨਹਾਈ ਵਿੱਚ ਪੜ੍ਹੀਦਾ ਹਾਂ ਉਹ ਐਸ ਵਜ੍ਹਾ ਨਾਲ ਪੜ੍ਹੀਦਾ ਤਨਹਾਈ ਵਿੱਚ ਕਿ ਮੇਰੇ ਮੌਲਾ ਅਲੀ ਸਰਕਾਰ ਦਾ ਫਰਮਾਨ ਹੈ मोमन वो नहीं जिसकी महफिल पाक हो मोमन वो है जिसकी तन्हाई पाक हो। ਬਿਲਕੁਲ ਬਿਲकुल ਤੇ ਅਸੀਂ ਆਪਣੇ ਪੀਰ ਦੀ ਗੱਲ ਵੀ ਯਾਦ ਰੱਖਿਆ ਦਾ ਔਰ ਪੀਰ ਦੇ ਸਦਕੇ ਆਪਣੀ ਸਰਕਾਰ ਦੀਆਂ ਕਰਮ ਨਵਾਜ਼ੀਆਂ ਵਿੱਚ ਜਨਾਬ ਖੇਡ ਰਹੇ ਆ ਉਹਨਾਂ ਦੇ ਸਦਕੇ ਖਾ ਰਹੇ ਆ ਸਰਕਾਰ ਦੇ ਸਦਕਾ ਸਰਕਾਰ ਦੀ ਚੂਰੀ ਖਾ ਖਾ ਕੇ ਜਨਾਬ ਜੀ ਰਹੇ ਆ ਹਲਾਲ ਦੀ ਰੋਜ਼ੀ ਕਮਾ ਰਹੇ ਆ ਜਨਾਬ ਉਹਨਾਂ ਦੀਆਂ ਦੁਆਵਾਂ ਦੇ ਨਾਲ ਰਿਜ਼ਕ ਅੱਲਾਹ ਤਾਲਾ ਦੇ ਰਿਹਾ ਔਰ ਉਹਨਾਂ ਦਾ ਲੱਖ ਲੱਖ ਸ਼ੁਕਰ ਹੈ ਅੱਲਾਹ ਤਾਲਾ ਦੀ ਜ਼ਾਤ ਦਾ ਕਿ ਸੋਹਣੇ ਦੇ ਸਦਕੇ ਜਨਾਬ ਸਾਡੀਆਂ ਝੋਲੀਆਂ ਭਰੀ ਗਈਆਂ ਉਹਨਾਂ ਦੀ ਮਿਹਰਬਾਨੀ ਹੈ। ਕੰਮ ਕਿਹੜਾ ਕਰਦੇ ਹੋ? ਕੰਮ ਜਨਾਬ ਰੰਗ ਦਾ ਕਰੀਦਾ ਘਰਾਂ ਵਿੱਚ ਰੰਗ ਦਾ ਕਰੀਦਾ ਕਾਰਾਂ ਦੀ ਡਿੰਟਿੰਗ ਪੇਂਟਿੰਗ ਦਾ ਕਲਰ ਕਰੀਦਾ ਜਨਾਬ ਔਰ ਉਸ ਤੋਂ ਬਾਅਦ ਲਿਖਾਈ ਦਾ ਕੰਮ ਕਰੀਦਾ ਮੁਸਵਰੀ ਦਾ ਕਰੀਦਾ ਜਨਾਬ। ਮੈਂ ਕੰਮ ਸੱਚੀ ਅੱਜ ਪੁੱਛੋ ਨਾ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਕਿ ਇਹ ਜਿਹੜਾ ਕੰਮ ਹੈ ਨਾ ਪੂਰੀ ਦੁਨੀਆ ਦੇ ਰੰਗ ਦੇ ਸ਼ੋਬੇ ਦਾ ਕਿਸੇ ਕਿਸਮ ਦਾ ਕੰਮ ਹੋਏ ਮਤਲਬ ਕੋਈ ਡਿਜ਼ਾਈਨਿੰਗ ਹੋਏ ਕਿਸੇ ਕਿਸਮ ਦੀ ਹੋਏ ਮੇਰੇ ਹਜ਼ੂਰ ਪਾਕ ਮਦੀਨੇ ਵਾਲੀ ਸਰਕਾਰ आप सल्लल्लाहु अलैहि वसल्लम ने इन्ना कर नवाजिया था कि मैं इंशाअल्लाह ताला अल्लाह के फजलो करम नाल अपने पीर मौला अली सरकार की करम नवाजी नाल मुर्शदी नाल मैं वो काम कर लेना और कुदरती मेरे ज़हन में काम आया। अच्छा ਜਿਹੜੀ ਦੀਵਾਰਾਂ ਦੇ ਉੱਤੇ ਪੇਂਟਿੰਗ ਹੋਈ ਦੀ ਹੁੰਦੀ ਹੈ ਦਿੱਤੇ ਦੀ ਹੁੰਦੇ ਨੇ ਐਡ ਵੂਡ ਉਹ ਵੀ ਬਣਾ ਲੈਂਦੇ ਹੋ? ਉਹ ਵੀ ਜਨਾਬ ਦੀਵਾਰਾਂ ਦੀ ਐਡ ਬਣਾ ਲਈਦਾ ਮੇਰਾ ਅਕਸਰ ਕੰਮ ਹੈ ਟਰੱਕਾਂ 'ਚ ਟਰਾਲੀਆਂ 'ਚ ਡਿਜ਼ਾਈਨਿੰਗ ਕਰਨੀ ਮੇਰਾ ਕੈਸਰ ਐਡ ਟਰਾਲੀਆਂ 'ਚ ਡਿਜ਼ਾਈਨਿੰਗ ਜਿਹੜੀ ਹੁੰਦੀ ਉਹ ਵਾਲੀ ਮੈਂ ਕਰਨਾ ਤੇ ਨਾਲ ਲਿਖਾਈ ਕਰਨਾ ਫੁੱਲ ਬੂਟੀਆਂ ਉਹਦੇ ਉੱਤੇ ਬਣਾਈਦਾ। ਉਸ ਤੋਂ ਬਾਅਦ ਫਿਰ ਉਧਰੋਂ ਥੋੜਾ ਜਿਹਾ ਟਾਈਮ ਹੋਏ ਸਮਝੋ ਵਿਹਲੇ ਆਖਰ ਬੱਚਿਆਂ ਦੀ ਰੋਟੀ ਵੀ ਕਮਾਣੀ ਹੈ ਭਾਈ ਤੇ ਫਿਰ ਮੈਂ ਘਰਾਂ ਦਾ ਠੇਕਾ ਲੈ ਲੈਣਾ ਘਰ ਵੀ ਇਨਸ਼ਾਅੱਲਾ ਤਾਲਾ ਇਸ ਕਿਸਮ ਦੇ ਜਿੱਥੇ ਵੀ ਘਰ ਵਿੱਚ ਕਿਤੇ ਜਾਓ ਤੇ ਉੱਥੇ ਵੀ ਨਾਤ ਗੁਣ ਗਾਉਂਦੇ ਹੋ? ਮੈਂ ਜਨਾਬ ਉੱਥੇ ਨਾਤ ਜਦੋਂ ਪੜ੍ਹਨਾ ਨਾ ਮੈਂ ਆਪਣੀ ਮਸਤੀ 'ਚ ਕੰਮ ਕਰਨਾ ਹੁੰਦਾ ਮੇਰਾ ਧਿਆਨ ਨਹੀਂ ਘਰ ਵਾਲਿਆਂ ਨੂੰ ਹੁੰਦਾ ਮੈਂ ਆਪਣੀ ਮਸਤੀ ਵਿੱਚ ਖੁੱਬਣਾ ਹੁੰਦਾ ਤੇ ਮਸਤੀ ਵਿੱਚ ਕੰਮ ਕਰਨਾ ਹੁੰਦਾ ਜਦੋਂ ਮੈਂ ਨਾਤ ਪੜ੍ਹਨਾ ਤੇ ਘਰ ਵਾਲਿਆਂ ਦੇ ਨੇ ਭਾਈ ਤੂੰ ਹੋਰ ਪੜ੍ਹ ਤੂੰ ਬਸ ਪੜ੍ਹੀ ਜਾ ਉਹਨਾਂ ਨੂੰ ਪਤਾ ਹੈ ਨਾਤ ਪੜ੍ਹਦਾ ਜਾਏਗਾ ਤੇ ਕੰਮ ਸੋਹਣਾ ਹੁੰਦਾ ਜਾਣਾ ਤੇ ਉਹਨੂੰ ਨਾਤ ਦਾ ਹੀ ਹੈ ਮਤਲਬ ਉਹ ਨਾਤ ਸੌਂ ਮੇਰੇ ਕੋਈ ਸ਼ੌਕ ਨਾਲ ਪੜ੍ਹਾਉਂਦੇ ਨੇ ਕਿ ਕੰਮ VIP ਹੋਏ ਮਤਲਬ ਕੁਦਰਤੀ ਕੋਈ ਅੱਲਾਹ ਪਾਕ ਦੀ ਐਸੀ ਕਰਮ ਨਵਾਜ਼ੀ ਹੈ ਮੈਂ ਜੂ ਨਾਤ ਪੜ੍ਹਾਂ ਕਰਨਾ ਮੇਰਾ ਕੰਮ ਆਟੋਮੈਟਿਕ ਸਦਕਾ ਸੋਹਣੇ ਨਬੀ ਪਾਕ ਦਾ ਪੰਜ ਤਿੰਨ ਪਾਕ ਦਾ ਉਹ ਕੰਮ ਆਪੇ ਹੀ ਸੈੱਟ ਹੁੰਦਾ ਜਾਂਦਾ ਇਹ ਸਿਰਫ ਮੇਰੇ ਅੱਲਾਹ ਸੋਹਣੇ ਦਾ ਕਮਾਲ ਹੈ ਮੇਰੇ ਅੱਲਾਹ ਸੋਹਣੇ ਦੀਆਂ ਕਰਮ ਨਵਾਜ਼ੀਆਂ ਨੇ ਕਿ ਸਦਕਾ ਸੋਹਣੇ ਨਬੀ ਪਾਕ ਦਾ ਪੀਰ ਮੌਲਾ ਅਲੀ ਮੁਸ਼ਕਿਲ ਕੁਸ਼ਾਈ ਦਾ ਔਰ ਮੁਰਸ਼ਦ ਜਨਾਬ ਪੀਰ ਸੈयद ਫਜ਼ਲ ਹੁਸੈਨ ਸ਼ਾਹ ਸਾਹਿਬ ਸਰਕਾਰ ਸੌਰ ਸ਼ਰੀਫ ਆਪ ਦੀਆਂ ਦੁਆਵਾਂ ਦੇ ਸਦਕੇ ਅੱਲਾਹ ਪਾਕ ਨੇ ਇਹ ਨਵਾਜ਼ਿਆ ਦਾ। ਮੇਰਾ ਇੱਕ ਫਨ ਹੈ ਫਨ ਕੀ ਪੂਰੀ ਦੁਨੀਆ ਦਾ ਮੈਂ ਕੰਮ ਰੰਗ ਦਾ ਜਿਹੜਾ ਕਰਨਾ ਲਿਖਾਈ ਦਾ ਡੇਂਟਿੰਗ ਪੇਂਟਿੰਗ ਘਰਾਂ ਦਾ ਟਰੱਕਾਂ ਦਾ ਬੱਸਾਂ ਦਾ ਜਨਾਬ ਮੈਂ ਇਸ ਵਜ੍ਹਾ ਤੂੰ ਕਰਨਾ ਵਾ ਕਿ ਇਹ ਕੁਦਰਤੀ ਮੇਰੇ ਅੱਲਾਹ ਪਾਕ ਨੇ ਮੇਰੇ ਜ਼ਿਹਨ ਦੇ ਵਿੱਚ ਹੈ ਜਿਹੜਾ ਨਾ ਇਹ ਜਨਾਬ ਪਾਏ ਦਾ ਤੇ ਯਕੀਨ ਕਰੋ ਵਾਕਈ ਮੈਂ ਕਸਮ ਖਾਨਾ ਵਾ ਮੇਰਾ ਅੱਲਾਹ ਦੀ ਜ਼ਾਤ ਜਾਣਦੀ ਹੈ ਕਿ ਲਿਖਾਈ ਲਿਖਣੀ ਮੈਨੂੰ ਕਿਸੇ ਉਸਤਾਦ ਨੇ ਮਤਲਬ ਦੱਸਿਆ ਨਹੀਂ ਕਿ ਇਹ ਲਫ਼ਜ਼ ਇਸ ਤਰ੍ਹਾਂ ਪਾਉਣੇ ਸਿਰਫ ਰੰਗ ਮਾਰਨਾ ਮੈਂ ਸਿੱਖਿਆ ਸੀ ਕੋਈ 2 ਸਾਲ ਰੰਗ ਮਾਰਨਾ ਕੁਦਰਤੀ ਮੈਂ ਆਪਣੇ ਮੁਰਸ਼ਦ ਦੇ ਮੇਰੇ ਮੁਰਸ਼ਦ ਪਾਕ ਦੇ ਉਰਸ ਹੀ ਮੈਂ ਜਨਾਬ ਰੰਗ ਮਾਰਿਆ ਤੇ ਮੈਂ ਸੁਣਿਆ ਮੇਰੇ ਰੱਬਾ मेरे मुर्शद दे सदके मेरी यह भी ख्वाहिश है पूरी कर सकते वो मैं जनाब मैंने बचपन तो शौक ही लिखाई का तख्तियाँ स्कूले जाते रहे तख्तियाँ लिखते रहे तो बड़ी अच्छी लिखाई वो जनाब कलम तो मैं चलानी सीख गया था रंग मारना तो उस तो बाद अल्लाह ताला ने ऐसा नवाजा मुर्शद दे सदके जनाब वो मैं लिखाई लिखनी शुरू कर दी थी जू मैं लिखता गया मेरा हथ सैट होंदा गया जू वक्फे वक्फे दे नाल कुदरती हुण इंशाअल्लाह ताला मेरे अल्लाह दे फजलो करम नाल ओहदा सदका ना मेरे अल्लाह दा भाई असीं सिर्फ दिहाड़ी लान जाने रोटी अपनी लैन जाने जो अल्लाह ताला फरिश्तियां दे हत्थ साडे वास्ते भेजदा असीं हकीकत पुछो तो लैन जाने जानवर जिहड़े ने वो उड़दे ने तो भी अपना रिजक लैन तुर जांदे ने
ਸਿਰਫ ਫਰਕ ਇੰਨਾ ਕਿ ਅਸੀਂ ਮੋਟਰਸਾਈਕਲ ਤੇ ਬਹਿੰਦੇ ਆ ਤੇ ਅਸੀਂ ਵੀ ਆਪਣਾ ਰਿਜ਼ਕ ਲੈਣ ਤੁਰ ਜਾਂਦੇ ਆ। ਬਿਲਕੁਲ ਭਾਈ ਉੱਥੇ ਅਸੀਂ ਕੰਮ ਕਰਨੇ ਆ। ਜਾਨਵਰ ਜਿਹੜੇ ਨੇ ਉਹ ਵੀ ਮਿਹਨਤ ਕਰਦੇ ਨੇ, ਮਤਲਬ ਮਿਹਨਤ ਕਰਕੇ ਜਾਂਦੇ ਨੇ ਤੇ ਅਸੀਂ ਉੱਥੇ ਮਿਹਨਤ ਕਰਕੇ ਮਤਲਬ ਜਾਂਦੇ ਆ, ਮਿਹਨਤ ਕਰਨੇ ਆ ਤੇ ਸਾਨੂੰ ਵੀ ਅੱਲਾਹ ਪਾਕ ਉਹ ਦਾਣੇ ਜਿਹੜੇ ਸਾਡੇ ਨਸੀਬਾਂ 'ਚ ਹੁੰਦੇ ਨੇ ਪੈਸੇ ਦੇ ਬਹਾਨੇ ਸਹੀ ਅੱਲਾਹ ਪਾਕ ਦਿੰਦਾ। ਪਰ ਭਾਈ ਸਭ ਤੋਂ ਅਫਜ਼ਲ ਤਰੀਨ ਅੱਲਾਹ ਦੀ ਜ਼ਾਤ ਕੋ ਮੰਗੋ, ਪਰ ਸਦਕਾ ਸੋਹਣੇ ਮਦੀਨੇ ਵਾਲੀ ਸਰਕਾਰ ਦਾ, ਮੌਲਾ ਵਾਲੀ ਸਰਕਾਰ ਦਾ, 5 ਦਿਨ ਪਾਕ ਦਾ, ਮੁਰਸ਼ਦ ਦੀਆਂ ਦੁਆਵਾਂ ਦਾ। ਭਾਜੀ ਮੇਰਾ ਇੱਕ ਪੈਗਾਮ ਹੈ, ਜੀ ਜੀ ਪੈਗਾਮ ਕੈਸਰ ਸਾਹਿਬ ਇਹ ਹੈ ਕਿ ਮਤਲਬ ਸਾਰੇ ਮੁਸਲਮਾਨਾਂ ਭਰਾਵਾਂ ਨੂੰ ਹੈ ਕਿ ਯਾਰ ਮੋਬਾਈਲ ਇੱਕ ਜ਼ਰੂਰਤ ਹੈ, ਮੈਂ ਸਮਝਦਾ ਇੱਕ ਜ਼ਰੂਰਤ ਹੈ ਭਾਈ, ਅਸੀਂ ਵੀ ਰੱਖਿਆ ਦਾ ਕੰਮ ਸ਼ਾਮ ਵਾਸਤੇ, ਠੀਕ ਹੈ ਨਾ, ਸਾਡੇ ਕੋਲ ਬਟਨ ਵਾਲਾ ਤੇ ਭਾਈ ਇਹਨੂੰ ਜਲਦੀ ਜਿਹੜਾ ਨਾ ਤਕਰੀਬਨ ਕੋਸ਼ਿਸ਼ ਕਰਿਆ ਕਰੋ। ਚਲੋ ਮਤਲਬ ਆਪਣਾ ਕੰਮ ਸ਼ਾਮ ਮੁਕਾ ਕੇ ਤੇ ਆਪਣੇ ਰੋਟੀ ਛੋਟੀ ਖਾਧੀ, ਨਮਾਜ਼ ਪੜ੍ਹੀ, ਸਬਕ ਪੜ੍ਹਿਆ ਤੇ ਜਲਦੀ ਸੌਂ ਗਏ। ਕਿਉਂ ਕਿ ਭਾਜੀ ਸੁਬਾਹ ਜਿਹੜਾ ਬੰਦਾ ਉੱਠ ਕੇ ਨਮਾਜ਼ ਤੇ ਕੁਰਾਨੇ ਪਾਕ ਪੜ੍ਹਦਾ ਹੈ ਨਾ ਤੇ ਸੋਹਣੇ ਮਦੀਨੇ ਵਾਲੇ ਦਾ ਜ਼ਿਕਰ ਤੇ ਅੱਲਾ ਦਾ ਜ਼ਿਕਰ ਕਰਦਾ, ਯਕੀਨ ਕਰੋ ਮੈਂ ਆਜ਼ਮਾ ਚੁੱਕਿਆ, ਕਸਮੇ ਰੱਬ ਦੀ, ਉਹਨੂੰ ਨਾ ਰੋਜ਼ੀ ਦਾ ਘਾਟਾ ਜੇ, ਕਿਸੇ ਚੀਜ਼ ਦਾ ਘਾਟਾ ਨਹੀਂ ਜੇ। ਮੈਂ ਆਪਣਾ ਨਾਂ ਨਹੀਂ ਬਣਾਇਆ ਕੁਛ, ਕਿਉਂ ਕਿ ਨਾਂ ਮੇਰੇ ਅੱਲਾ ਦੀ ਜ਼ਾਤ ਦਾ। ਅਸੀਂ ਸਿਰਫ ਇੱਕ ਉਹਦੇ ਅਸ਼ਰਫੁਲ ਮਖਲੂਕਾਤ ਆ ਭਾਈ, ਹਲਾਲ ਦੀ ਰੋਟੀ ਕਮਾਉਣ ਵਾਲੇ ਆ। ਉਹਨੂੰ ਗੁਜ਼ਾਰਿਸ਼ ਹੈ ਕਿ ਮੋਬਾਈਲ ਚਲਾ ਲਓ, ਆਪਣੇ ਜ਼ਰੂਰਤ ਦੇ ਵਕਤ ਚਲਾ ਲਓ, ਲੇਕਿਨ ਉਹਨੂੰ ਜਲਦੀ ਸਮੇਟਣ ਦੀ ਕੋਸ਼ਿਸ਼ ਕਰੋ ਕਿ ਅਸੀਂ ਯਾਰ ਸੋਈਏ ਤੇ ਦਿਲ ਵਿੱਚ ਉਮੀਦ ਰੱਖੋ ਕਿ ਸੋਹਣੇ ਅੱਲਾ ਦਾ ਸੁਬਾਹ ਹੀ ਮੁਲਾਕਾਤ ਕਰਨੀ ਹੈ। ਮੁਲਾਕਾਤ ਕੀ ਕਿ ਮੇਰੇ ਅੱਲਾ ਪਾਕ ਦਾ ਕੁਰਾਨੇ ਪਾਕ ਅਸੀਂ ਨਮਾਜ਼ ਪੜ੍ਹਾਂਗੇ, ਜ਼ਿਕਰ ਕਰਾਂਗੇ, ਉਹਦੀ ਦਰਬਾਰਗਾਹ ਦੇ ਵਿੱਚ ਉਹਦੀ ਹਾਜ਼ਰ ਹੋਵਾਂਗੇ, ਪੇਸ਼ ਹੋਵਾਂਗੇ, ਜਨਾਬ ਸਰਸਜੂਦ ਕਰਾਂਗੇ, ਅਰਜ਼ ਕਰਾਂਗੇ ਆਪਣੇ ਕਾਰੋਬਾਰ ਦੀ, ਆਪਣੇ ਜੀਆਂ ਦੀ, ਆਪਣੇ ਮਾਂ ਪਿਓ ਭੈਣ ਭਰਾਵਾਂ ਦੀ ਤੰਦਰੁਸਤੀ ਮੰਗਾਂਗੇ ਔਰ ਸਦਕਾ ਸੋਹਣੇ ਦਾ ਹੀ ਆਪਣਾ ਰੋਜ਼ੀ ਮੰਗਾਂਗੇ ਜਨਾਬ, ਤੇ ਅੱਲਾ ਪਾਕ ਸਾਨੂੰ ਦੇਗਾ। ਐਸੇ ਵਜ੍ਹਾ ਤੋਂ ਘਾਟੇ ਨੇ ਔਰ ਘਰਾਂ ਵਿੱਚ ਮੁਸ਼ਕਿਲਾਤਾਂ ਨੇ। ਲੋਕ ਕਸਮੇ ਵੀ ਆ ਬਾਬਿਆਂ ਛਾਬਿਆਂ ਕੋਲ ਜਾਂਦੇ ਨੇ, ਯਕੀਨ ਕਰੋ ਮੈਂ ਤੈਨੂੰ ਰਾਜ਼ ਦੀ ਗੱਲ ਦੱਸਣ ਆ, ਉਹਨਾਂ ਕੋਲੋਂ ਜਾਂਦੇ ਹੋ ਨਾ, ਉਹ ਤੁਹਾਨੂੰ ਆਖਣ ਕਿ ਉਹ ਫਲਾਣੀ ਜਗ੍ਹਾ ਤੂੰ ਪਾਣੀ ਭਰ ਕੇ ਲਿਆ ਤੇ ਭਾਜੀ ਇਹ ਤੈਨੂੰ ਇਹ ਮਿਲ ਜੇਗਾ। 2 ਕਿਲੋਮੀਟਰ ਵੀ ਕੈਸਰ ਸਾਹਿਬ ਤੁਹਾਨੂੰ ਜਾਣਾ ਪਏਗਾ ਤੇ ਤੁਸੀਂ ਤੁਰ ਜਾਣਾ ਪਾਣੀ ਲੈਣ। ਤੇ ਯਾਰ ਅੱਲਾ ਨੇ ਸਿਰਫ ਹੈ ਨਾ ਫਰਮਾਇਆ ਦਾ ਕਿ ਯਾਰ ਬੰਦਿਆ ਤੂੰ ਸਾਰੀ ਰਾਤ ਹੀ ਸੌਂ ਲੈ। ਸੂਰਤ ਰਹਿਮਾਨ ਵਿੱਚ ਜ਼ਿਕਰ ਹੈ, ਅੱਲਾ ਪਾਕ ਨੇ ਫਰਮਾਇਆ ਦਾ, सूरत रहमान है या सूरत मुजम्मल है। अल्लाह ताला की ज़ात फरमाती है, एक दिन मैं कुरान पाक इश्क विच पढ़ना होंदा, जो पढ़ना होंदा भाई अल्लाह फरमाता है यार बंदिया मैनूं पता है, मैं पंजाबी च गल करना पिया, तर्जमा तो उर्दू च, मैं पंजाबी अपनी ज़ुबान च। अल्लाह ताला की ज़ात फरमाती है कि मैनूं पता है यार तू थका दो है। मैं सोहणिया रब्बा ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਮੈਂ ਥੱਕਾ ਹੁੰਦਾ। ਅੱਲਾ ਦੀ ਜ਼ਾਤ ਕਸਮੇ ਵੀ ਆਏ ਫਰਮਾਉਂਦੀ ਕਿ ਯਾਰ ਤੂੰ ਆਰਾਮ ਵੀ ਕਰਨਾ। ਮੈਂ ਸੁਣਿਆ ਰੱਬਾ ਆਰਾਮ ਵੀ ਕਰਨਾ, ਥੱਕਾ ਦਾ ਹੁੰਦਾ। ਅੱਲਾ ਦੀ ਜ਼ਾਤ ਫਰਮਾਉਂਦੀ ਚੱਲ ਤੂੰ ਸੌਂ ਲਿਆ ਕਰ। ਮੈਂ ਜੀ ਠੀਕ ਹੈ, ਇਹ ਚੱਲ ਅੱਧੀ ਰਾਤ ਸੌਂ ਕੇ ਤੇ ਅੱਧੀ ਰਾਤ ਉੱਠ ਪਿਆ ਕਰ। ਮੈਂ ਪੈ ਗਿਆ ਸੋਚੀ, ਅੱਲਾ ਨੇ ਹਿਸਾਬ ਲਾਇਆ ਕਿ ਜਨਾਬ ਇਹ ਬੰਦਾ ਤਾਂ ਸੋਚੀ ਪੈ ਗਿਆ, ਇਹਨੇ ਤਾਂ ਅੱਧੀ ਰਾਤ ਨੂੰ ਕਿੱਥੇ ਉੱਠਣਾ। ਫਿਰ ਯਕੀਨ ਕਰਕੇ ਅਸਰ ਅੱਲਾ ਦੀ ਜ਼ਾਤ ਨੇ ਆਖਿਆ ਯਾਰ ਤੂੰ ਸਾਰੀ ਰਾਤ ਹੀ ਸੌਂ ਲਿਆ ਕਰ, ਸਿਰਫ ਤਹੱਜਦ ਟਾਈਮ ਉੱਠ ਪਿਆ ਕਰ, ਜਦੋਂ ਅਜ਼ਾਨ ਹੁੰਦੀ ਹੈ ਉੱਠਿਆ ਕਰ, ਮੇਰਾ ਜ਼ਿਕਰ ਕਰਿਆ ਕਰ, ਵਜ਼ੂ ਕਰਿਆ ਕਰ, ਜ਼ਿਕਰ ਕਰਿਆ ਕਰ, ਨਮਾਜ਼ ਪੜ੍ਹਿਆ ਕਰ, ਕੁਰਾਨ ਪੜ੍ਹਿਆ ਕਰ, ਸਾਰੀ ਰਾਤ ਦਾ ਹੀ ਤੈਨੂੰ ਕਸਮੇ ਸਵਾਬ ਦੇ ਦਾਂਗਾ। ਤੇ ਯਾਰ ਜਦੋਂ ਅਸੀਂ ਮੋਬਾਇਲਾਂ ਨਾਲ ਸਾਰੀ ਰਾਤ ਲੱਗਿਆ ਰਹਿਣਾ ਤੇ ਸਵੇਰੇ ਅਸੀਂ ਕੀ ਭਰਾਵੋ ਪੜ੍ਹਨਾ ਮੈਂ। ਤੇ ਕੰਮ ਉਹ ਕਰੋ, ਵੇਖੋ ਯਾਰ ਕੋਈ ਮਸਲਾ ਨਹੀਂ, ਵੇਖੋ ਜ਼ਿੰਦਗੀ ਦੇ ਇੱਕ ਮਤਲਬ ਤੁਹਾਨੂੰ ਅੱਲਾਹ ਤਾਲਾ ਨੇ ਨਵਾਜ਼ੀ ਦੀ ਹੈ ਸਭ, ਮਤਲਬ ਵੇਖੋ ਅੱਛੇ ਕੰਮ ਕਰੋ, ਕੰਮ ਵੀ ਉਹ ਕਰੋ ਕਿ ਜਿਹੜੇ ਤੁਹਾਡੇ ਆਖਰਤ 'ਚ ਵੀ ਕੰਮ ਆਉਣ ਤੇ ਦੁਨੀਆ 'ਚ ਵੀ ਕੰਮ ਆਉਣ। ਸਾਡਾ ਤੇ ਭਾਈ ਇਹ ਪੈਗਾਮ ਹੈ ਕਿ ਕੰਮ ਉਹ ਕਰੋ ਜਿਹੜਾ ਆਖਰਤ 'ਚ ਔਰ ਦੁਨੀਆ 'ਚ ਤੁਸੀਂ ਕਾਮਯਾਬੀ ਮਿਲੇ ਤੁਹਾਨੂੰ, ਤੇ ਕਾਮਯਾਬੀ ਕਸਮੇ ਉਹਨੂੰ ਮਿਲਦੀ ਜੇ ਜਿਹੜਾ ਅੱਲਾ ਤੇ ਅੱਲਾ ਦੇ ਮਹਬੂਬ ਨੂੰ ਰਾਜ਼ੀ ਰੱਖਦਾ ਵਾ। ਕਿਉਂਕਿ ਅੱਲਾਹ ਤਾਲਾ ਫਰਮਾਇਆ ਦਾ ਜਿੰਨੇ ਮੈਨੂੰ ਰਾਜ਼ੀ ਰੱਖਣਾ ਨਾ ਉਹ ਮੇਰੇ ਸੋਹਣੇ ਨੂੰ ਰਾਜ਼ੀ ਰੱਖ ਲਵੋ, ਤੇ ਸੋਹਣਾ ਕਹਿੰਦਾ ਜਿੰਨੇ ਮੈਨੂੰ ਰਾਜ਼ੀ ਰੱਖਣਾ ਮੇਰੇ ਪਿਆਰਿਆਂ ਨੂੰ ਰਾਜ਼ੀ ਰੱਖ ਲਵੋ। ਯਾਰ ਰੱਖੋ ਮਾਂ ਪਿਓ ਦੀ ਖਿਦਮਤ। ਅਗਰ ਤੁਸੀਂ ਕਿਸੇ ਨੂੰ ਇੱਕ ਗੱਲ ਹੋਰ ਜ਼ਿਹਨ 'ਚ ਰੱਖੋ, ਕਿਸੇ ਨੂੰ ਭਾਜੀ ਤੁਸੀਂ ਪੈਸੇ ਨਹੀਂ ਦੇ ਸਕਦੇ ਮੰਗਣ ਵਾਲੇ ਨੂੰ, ਯਾਰ ਭਾਵੇਂ ਹਟਾ ਘਟਾ ਜੋ ਵੀ ਹੈ ਤੁਸੀਂ ਇਹ ਨਾ ਆਖਿਆ ਕਰੋ ਹਟਾ ਘਟਾ ਨਹੀਂ। ਅੱਲਾਹ ਤਾਲਾ ਦੇ ਇੱਕ ਇਮਤਿਹਾਨ ਹੁੰਦਾ ਅੱਛੇ ਲੋਕਾਂ ਵਾਸਤੇ, ਤੁਸੀਂ ਅੱਖ ਬੰਦ ਕਰਕੇ ਤੇ ਉਹਨੂੰ ਜਨਾਬ ਦੇ ਦਿਆ ਕਰੋ। ਕੁਰਾਨ ਦੇ ਵਿੱਚ ਯਕੀਨ ਕਰ ਅੱਲਾਹ ਤਾਲਾ ਨੇ ਫਰਮਾਇਆ ਦਾ ਖੈਰਾਤ ਕਰੋ, ਜ਼ਕਾਤ ਦਵੋ, ਸਦਕਾ ਕਰੋ, ਉਹ ਮੈਂ ਤੁਹਾਡੀਆਂ ਮੁਸ਼ਕਲਾਂ ਟਾਲ ਛੜਾਂਗਾ। ਬਾਬਿਆਂ ਕੋਲ 2 ਕਿਲੋਮੀਟਰ ਮੈਂ ਨਾ ਪਿਆ ਪਾਣੀ ਲੈਣ ਜਾਣਾ, ਕਸਮੇ ਰੱਬ ਦੀ ਅੱਲਾ ਦੀ ਗੱਲ ਤੇ ਤੁਸੀਂ ਤੁਰੋ। ਅੱਲਾਹ ਤਾਲਾ ਨੇ ਆਖਿਆ ਤਾਂ ਸਦਕਾ ਦੇ ਬਲਾਵਾਂ ਟਾਲ ਛੱਡਦੀ ਹੈ, ਉਮਰ ਲੰਮੀ ਕਰ ਛੱਡਦੀ ਹੈ। ਉਹ ਕਦੇ ਰੱਬ ਦੀ ਤਾਂ ਮੰਨ ਕੇ ਵੇਖੋ ਯਾਰ, ਬਾਬਿਆਂ ਦੀ ਮੰਨਦੇ ਹੋ ਕਦੇ ਰੱਬ ਦੀ ਤਾਂ ਮੰਨਦੇ। ਸਾਡੇ ਵੇਖਣ ਵਾਲੇ ਜ਼ਰੂਰ ਤੁਹਾਡੀਆਂ ਗੱਲਾਂ ਤੇ ਫੋਲੋ ਕਰਨਗੇ ਯਾਰ, ਮਿਹਰਬਾਨੀ ਉਹਨਾਂ ਦੀ, ਉਹਨਾਂ ਭਰਾਵਾਂ ਦੀ ਫਾਇਦਾ ਕੈਸਰ ਸਾਹਿਬ, ਸਾਡਾ ਵੀ ਫਾਇਦਾ। ਠੀਕ ਆ ਬਾਈ, ਵੇਖਣ ਵਾਲਿਓ ਜਨਾਬ ਇਹਦੀ ਮੰਨ ਲਵੋ, ਤੁਹਾਡੀ ਮਿਹਰਬਾਨੀ ਹੈ ਜਨਾਬ। ਮੋਬਾਈਲ ਬਹੁਤੀ ਦੇਰ ਨਾ ਦੇਖਿਆ ਕਰੋ, ਨਮਾਜ਼ ਪੜਿਆ ਕਰੋ, ਨਮਾਜ਼ ਪੜਿਆ ਕਰੋ। ਠੀਕ ਹੈ ਚਲੋ, ਹੋਰ ਕੁਛ ਨਹੀਂ ਤੇ ਸਵੇਰ ਦੀ ਤੇ ਟਾਈਮ ਨੋਟ ਤੁਹਾਡਾ ਪੈਗਾਮ ਪਹੁੰਚ ਗਿਆ ਸਰ। ਮਿਹਰਬਾਨੀ ਮਿਹਰਬਾਨੀ ਜਨਾਬ। ਇਹ ਸੀ ਸਾਡਾ ਅੱਜ ਦਾ ਵਲੌਗ ਦੇ ਵਿੱਚ ਸਾਨੂੰ ਕੈਸਰ ਸਾਹਿਬ ਸਾਨੂੰ ਦਿਓ ਇਜਾਜ਼ਤ। ਅੱਲਾਹ ਬੜੀ ਮਿਹਰਬਾਨੀ ਚੋਰ ਸਾਹਿਬ ਤੁਹਾਡੀ ਸਾਰਿਆਂ ਦੀ।